ਤੁਹਾਡਾ ਨਾਮ ਕੀ ਹੈ ਜੀ? ਕਵਲਜੀਤ। ਕਵਲਜੀਤ ਸਿੰਘ। ਹਾਂਜੀ ਹਾਂਜੀ। ਅੱਛਾ, ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ ਪਾਕਿਸਤਾਨ 'ਚ? ਉਹ ਜ਼ਿਲ੍ਹਾ ਲੈਲਪੁਰ, ਜ਼ਿਲ੍ਹਾ ਲੈਲਪੁਰ, ਪਿੰਡ ਜੋਧਾ। ਪਿੰਡ ਜੋਧਾ। ਇਹ ਆਪਸ 'ਚ ਸਾਡੇ ਜਿਹੜੇ ਦਾਦੇ ਪੁਰਖੇ ਸੇਮ ਭਰਾ ਸੀ। ਪਾਕਿਸਤਾਨ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ? ਪਿਤਾ ਜੀ ਉਹ ਲੈਲਪੁਰ ਦੇ ਤੇ ਪਿੰਡ ਕਿਆਲਾ ਸੀ। ਪਿੰਡ ਕਿਆਲਾ ਸੀ। ਠੀਕ ਹੈ। ਹੁਣ ਪਤਾ ਨਾਂ ਉਹਨਾਂ ਦੇ ਚੇਂਜ ਹੋ ਗਏ ਹੋਣਗੇ। ਜਿਵੇਂ ਲੈਲਪੁਰ ਦਾ ਕਰਦੇ ਫੈਸਲਾਬਾਦ ਬਣ ਗਿਆ। ਤੁਹਾਡੇ ਪਿਤਾ ਦਾ ਕੋਈ ਦਾਦੇ ਦਾ ਕੋਈ ਉੱਥੇ ਯਾਰ ਵੀ ਹੁੰਦਾ ਸੀ? ਉਹਨਾਂ ਨੂੰ ਨਾ ਕਦੀ ਲਿਆ ਹੋਵੇ? ਸਾਨੂੰ ਇੰਨਾ ਪਤਾ ਕਿ ਸਾਡੇ ਪਿਤਾ ਜੀ ਸਾਨੂੰ ਦੱਸਦੇ ਹੁੰਦੇ ਸੀ ਹਾਂ ਕਿ ਪਿੰਡ ਕਿਆਲਾ ਸੀ ਨਾ, ਹਾਂ ਹਾਂ, ਉੱਥੇ ਇੱਕ ਸੁਜਾਖਾ ਮਤਲਬ ਅੱਖਾਂ ਤੋਂ ਨਵੀਨਾ ਸੀ। ਉਹ ਇੱਕ ਫਕੀਰ ਸੀ। ਅੱਛਾ। ਉਹ ਸਾਡੇ ਪਿਤਾ ਦੀ ਛੋਟੀ ਉਮਰ 14-15 ਸਾਲ ਦੇ ਸੀ ਹਾਂ ਤੇ ਉਹ ਮਸਜਿਦ ਤੋਂ ਜਿਹੜੇ ਜਾਂਦੇ ਸੀ ਨਾ, ਹਾਂ ਹਾਂ। ਸਾਡੇ ਪਿਤਾ ਜੀ ਉਹਨੂੰ ਛੱਡਣ ਉਹਨਾਂ ਦੇ ਘਰ ਜਾਂਦੇ। ਸਾਡੇ ਦਾਦਾ ਜੀ ਸਾਨੂੰ ਦੱਸਦੇ ਹੁੰਦੇ ਸੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਵਾਲ ਜੇ ਭਾਜੀ? ਠੀਕ ਹੈ, ਫਿਟ ਫਾਟ ਹੈ? ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੈ। ਵਾਹ ਬਈ ਵਾਹ। ਤੇ ਤੁਸੀਂ ਮਾਸ਼ਾਅੱਲਾ ਆਏ ਲਾਹੌਰ ਵਿਜ਼ਿਟ ਕਰਨ ਵਾਸਤੇ। ਪਹਿਲੀ ਗੱਲ ਤੇ ਇਹ ਹੈ ਕਿ ਸਾਡੇ ਪ੍ਰਸ਼ਾਸਨ ਦੇ ਬਾਰੇ ਥੋੜਾ ਜਿਹਾ ਜਵਾਨਾਂ ਦੇ ਬਾਰੇ ਦੱਸ ਦਿਓ। ਤੁਹਾਡੇ ਨਾਲ ਇਹਨਾਂ ਦਾ ਪੂਰਾ ਕੋਆਪਰੇਟਿਵ ਸਾਨੂੰ ਬੜਾ ਅੱਛਾ ਸੀ। ਠੰਡ ਪੈ ਗਈ ਇਹਨਾਂ ਨੂੰ ਵੇਖ ਕੇ, ਇਹਨਾਂ ਦੇ ਤੁਆਮਨ ਦੇਖ ਕੇ। ਬਹੁਤ ਅੱਲਾ ਇਸੇ ਤਰ੍ਹਾਂ ਰੱਖੇ, ਤੁਹਾਡੀ ਹਿਫਾਜ਼ਤ ਕਰਦੇ ਰਹਿਣ। ਤੁਸੀਂ ਸਭ ਦੀ ਹਿਫਾਜ਼ਤ ਕਰਦੇ। ਅੱਲਾ ਸਭ ਦੀ। ਹਾਂਜੀ ਆਮੀਨ। ਮਹਿਮਾਨ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਹੈ। ਬੜੀ ਮਿਹਰਬਾਨੀ। ਹਾਂਜੀ, ਮਹਿਮਾਨ ਸਭ ਤੋਂ ਜ਼ਿਆਦਾ ਕੀਮਤੀ ਹੈ। ਬਹੁਤ ਅੱਛੀ। ਅੱਛਾ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਰਾਜਪਾਲ ਸਿੰਘ। ਰਾਜਪਾਲ ਸਿੰਘ। ਰਾਜਪਾਲ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਦਿੱਲੀ ਤੋਂ। ਦਿੱਲੀ ਤੋਂ ਖਾਸ। ਅੱਛਾ, ਪਾਕਿਸਤਾਨ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ? ਉਹ ਸੀ ਲੈਲਪੁਰ। ਚੱਕ ਨੰਬਰ ਪਿੰਡ ਜੋਧਾ, ਪਿੰਡ ਜੋਧਾ, ਜ਼ਿਲ੍ਹਾ ਲੈਲਪੁਰ। ਉਹਨਾਂ ਪਿੰਡ ਕਿਆਲਾ ਇੱਕ ਹੁੰਦਾ, ਕਿਆਲਾ ਪਿੰਡ। ਸਾਨੂੰ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਕਿ ਸਾਡਾ ਪਿੰਡ ਇਹ ਸੀ। ਅੱਛਾ। ਹੁਣ ਸਾਡੇ ਜਿਹੜੇ ਮਾਤਾ ਸੀ ਉਹ ਸਿਲਾਂ ਵਾਲੀ ਸਰਗੋਦਾ ਦੇ ਸੀ। ਠੀਕ ਹੈ। ਪਿਤਾ ਜੀ ਉਹ ਲੈਲਪੁਰ ਦੇ ਤੇ ਪਿੰਡ ਕਿਆਲਾ ਸੀ। ਪਿੰਡ ਕਿਆਲਾ ਸੀ। ਠੀਕ ਹੈ। ਹੁਣ ਪਤਾ ਨਾਂ ਉਹਨਾਂ ਦੇ ਚੇਂਜ ਹੋ ਗਏ ਹੋਣਗੇ। ਜਿਵੇਂ ਲੈਲਪੁਰ ਦਾ ਕਰਦੇ ਫੈਸਲਾਬਾਦ ਬਣ ਗਿਆ। ਤੁਹਾਡੇ ਪਿਤਾ ਦਾ ਕੋਈ ਦਾਦੇ ਦਾ ਕੋਈ ਉੱਥੇ ਯਾਰ ਵੀ ਹੁੰਦਾ ਸੀ? ਉਹਨਾਂ ਨੂੰ ਨਾ ਕਦੀ ਲਿਆ ਹੋਵੇ? ਸਾਨੂੰ ਇੰਨਾ ਪਤਾ ਕਿ ਸਾਡੇ ਪਿਤਾ ਜੀ ਸਾਨੂੰ ਦੱਸਦੇ ਹੁੰਦੇ ਸੀ ਹਾਂ ਕਿ ਪਿੰਡ ਕਿਆਲਾ ਸੀ ਨਾ, ਹਾਂ ਹਾਂ, ਉੱਥੇ ਇੱਕ ਸੁਜਾਖਾ ਮਤਲਬ ਅੱਖਾਂ ਤੋਂ ਨਵੀਨਾ ਸੀ। ਉਹ ਇੱਕ ਫਕੀਰ ਸੀ। ਅੱਛਾ। ਉਹ ਸਾਡੇ ਪਿਤਾ ਦੀ ਛੋਟੀ ਉਮਰ 14-15 ਸਾਲ ਦੇ ਸੀ ਹਾਂ ਹਾਂ ਤੇ ਉਹ ਮਸਜਿਦ ਤੋਂ ਜਿਹੜੇ ਜਾਂਦੇ ਸੀ ਨਾ, ਹਾਂ ਹਾਂ। ਸਾਡੇ ਪਿਤਾ ਜੀ ਉਹਨੂੰ ਛੱਡਣ ਉਹਨਾਂ ਦੇ ਘਰ ਜਾਂਦੇ। ਸਾਡੇ ਦਾਦਾ ਜੀ ਸਾਨੂੰ ਦੱਸਦੇ ਹੁੰਦੇ ਸੀ। ਸਾਡੇ ਦਾਦੇ ਸਾਡੇ ਪਿਤਾ ਜੀ ਵਰ ਦੱਸਦੇ ਸੀ ਕਿ ਖਾਸੀਅਤ ਸੀ ਕਿ ਉਹ ਨਾ ਉੱਥੇ ਖੜੇ ਹੋ ਜਾਂਦੇ ਸੀ ਮਸਜਿਦ ਦੇ ਬਾਹਰ। ਉਹ ਜਦੋਂ ਆਉਂਦੇ ਮਸਜਿਦ ਤੋਂ ਬਾਹਰ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰ ਛੱਡੇ। ਸਾਨੂੰ ਯਾਦ ਹੈ ਸਾਨੂੰ ਗੱਲ। ਕੀ ਆਈ? ਸਾਡੇ ਦਾਦਾ ਜੀ ਸਾਨੂੰ ਦੱਸਦੇ ਸਾਡੇ ਪਿਤਾ ਜੀ ਬਾਰੇ ਖਾਸੀਅਤ ਕਿ ਤੁਹਾਡੇ ਪਿਤਾ ਦੀ ਖਾਸੀਅਤ ਹੈਗੀ। ਬੜੀ ਗੱਲ। ਇਹ ਸਾਨੂੰ ਚੰਗੀ ਤਰ੍ਹਾਂ ਗੱਲ ਯਾਦ ਹੈਗੀ। ਅੱਛਾ, ਆਪਣੇ ਪਿੰਡ ਵਾਲਿਆਂ ਨੂੰ ਕੋਈ ਪੈਗਾਮ ਦੇ ਰਹੇ ਹੋ? ਅਸੀਂ ਹੁਣ ਯਾਦ ਕਰਦੇ ਖੁਸ਼ੀ। ਰਜਵਾ ਪੈਗਾਮ ਦੇ ਦਿਓ, ਕਿੰਨਾ ਕਿ ਯਾਦ ਕਰਦੇ ਤੇ ਉਸ ਬਾਬੇ ਨੂੰ ਕਿੰਨਾ ਕਿ ਉਸ ਪਰਿਵਾਰ ਦੇ ਵਾਸਤੇ ਖਸੂਸੀ ਮੈਸੇਜ ਦੇ ਦਿਓ। ਰੱਬ ਹਮੇਸ਼ਾ ਉਹਨਾਂ ਨੂੰ ਸੁਖੀ ਰਹਿਣ, ਖੁਸ਼ੀ ਵਸਦੇ ਰਹਿਣ, ਜਿੰਦੇ ਖੁਸ਼ਦੇ ਖਸਦੇ ਖੇਡਦੇ ਰਹਿਣ। ਰੱਬ ਉਹਨਾਂ ਨੂੰ ਸਲਾਮਤ ਰੱਖੇ, ਹਮੇਸ਼ਾ ਸਲਾਮਤ ਰੱਖੇ ਸਭ ਉਹਨਾਂ ਦੇ ਪਰਿਵਾਰਾਂ ਨੂੰ। ਦਿਲ ਕਰਦਾ ਆਪਣੇ ਪਿੰਡ ਵਾਲਿਆਂ ਨੂੰ ਮਿਲਣ ਨੂੰ, ਆਪਣੇ ਪਿੰਡ। ਆ ਦੇਖੋ ਅਸੀਂ ਤਾਂ ਖੈਰ ਉਧਰ ਦੀ ਜੰਪਾ ਲੱਗੀ। ਸਾਡੇ ਜਿਹੜੇ ਪੁਰਖੇ ਪਿਤਾ ਜੀ ਗਏ ਉਹਨਾਂ ਜ਼ਰੂਰ ਕਰਦੇ, ਪਰ ਹੁਣ 95 ਸਾਲ ਦੀ ਉਮਰ ਹੈਗੀ, ਦਿੱਲੀ 'ਚ ਰਹਿੰਦੇ ਆ, ਤਕੜੇ ਹੈਗੇ ਆ। ਪਿਤਾ ਜੀ ਹੈਗੇ ਨੇ ਜੀ? ਤਕੜੇ ਹੈਗੇ ਆ। ਤੁਹਾਡਾ ਨਾਮ ਕੀ ਹੈ ਜੀ? ਕਵਲਜੀਤ। ਕਵਲਜੀਤ ਸਿੰਘ। ਹਾਂਜੀ ਹਾਂਜੀ। ਅੱਛਾ, ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ ਪਾਕਿਸਤਾਨ 'ਚ? ਉਹ ਜ਼ਿਲ੍ਹਾ ਲੈਲਪੁਰ, ਜ਼ਿਲ੍ਹਾ ਲੈਲਪੁਰ, ਪਿੰਡ ਜੋਧਾ। ਪਿੰਡ ਜੋਧਾ। ਇਹ ਆਪਸ 'ਚ ਸਾਡੇ ਜਿਹੜੇ ਦਾਦੇ ਪੁਰਖੇ ਸੇਮ ਭਰਾ ਸੀ ਨਾ। ਅੱਛਾ ਅੱਛਾ, ਕਿਹੜੀ ਕਾਸਟ ਸੀ ਤੁਹਾਡੀ? ਸਾਡੀ ਚਟਕਾਰਾ। ਇਹ ਲੈਲਪੁਰ ਅਰੋੜੇ ਹੋ ਗਏ। ਅਰੋੜੇ ਹੋ ਗਏ। ਅਰੋੜੇ। ਅੱਛਾ, ਅਰੋੜੇ ਹੋ ਗਏ। ਠੀਕ ਆ। ਪਿੰਡ ਦੇ ਵਿੱਚ ਰਹਿੰਦੇ ਸੀ ਖਾਸ? ਖਾਸ ਪਿੰਡ। ਅੱਛਾ, ਤੇ ਪਿੰਡ 'ਚ ਕੋਈ ਆਪਣੇ ਦਾਦੇ ਦੀ ਕੋਈ ਸੁਣਾ ਦਿਓ ਹਾਂ, ਕੋਈ ਗੱਲਬਾਤ ਸੁਣਾਈ ਹੋਵੇ ਉਹਨਾਂ ਨੇ ਕੋਈ? ਪਿੰਡ ਦੀ। ਦਾਦਾ ਸਾਡਾ ਰਸਤੇ 'ਚ ਪੂਰਾ ਹੋ ਗਿਆ ਸੀ 47 'ਚ। ਅੱਛਾ। ਉਹ ਜਦੋਂ ਕੀ ਕਹਿੰਦੇ ਪਾਣੀ ਜ਼ਹਿਰ ਮਿਲਾਇਆ ਗਿਆ ਅੱਛਾ ਅੱਛਾ ਅੱਛਾ। ਜਾਂਦੇ ਜਾਂਦੇ ਰਸਤੇ ਪੂਰੇ। ਅੱਛਾ ਅੱਛਾ। ਤੇ ਕਿਸੇ ਹੋਰ ਚਾਚੇ ਤਾਏ ਨੇ ਆਪਣੇ ਪਿੰਡ ਦੀ ਕੋਈ ਯਾਦਾਸ਼ਤ ਦੱਸੀ ਹੋਵੇ, ਕੋਈ ਗੱਲਬਾਤ ਸੁਣਾਈ ਹੋਵੇ? ਪਿੰਡ 'ਚ ਰਹਿਣ ਸਹਿਣ ਭਾਵੇਂ ਜਿਸ ਤਰ੍ਹਾਂ ਦੇ ਵੀ ਹੋਣ। ਸਾਡੇ ਜਿਹੜੇ ਨਾਨਾ ਦੀ ਦੁਕਾਨ ਉੱਥੇ ਡਰਾਈ ਫਰੂਟ ਦੀ ਸੀ ਤੇ ਸਾਡੀ ਮਾਤਾ ਸੀ ਡਰਾਈ ਫਰੂਟ ਦੀ ਦੁਕਾਨ ਸੀ, ਡਰਾਈ ਫਰੂਟ ਦੀ। ਅੱਛਾ। ਸਿਲਾਂ ਵਾਲੀ ਸਰਗੋਦਾ 'ਚ। ਅੱਛਾ ਅੱਛਾ ਅੱਛਾ। ਸਾਨੂੰ ਯਾਦ ਗੱਲਾਂ ਯਾਦ ਨੇ। ਉਹ ਦੱਸਦੇ ਹੁੰਦੇ ਸੀ ਕਿ ਡਰਾਈ ਫਰੂਟ ਦੁਕਾਨ ਦੀ ਜਦੋਂ ਅਸੀਂ ਜਾਂਦੇ ਸੀ ਸਾਡੇ ਮਤਲਬ ਮਾਤਾ ਜੀ ਬੱਚੇ ਜੋ ਵੀ ਹੁੰਦੇ ਸੀ ਭੈਣ ਉਹ ਚੁੱਕ ਕੇ ਡਰਾਈ ਫਰੂਟ ਖਾ ਜਾਂਦੇ ਸੀ। ਅੱਛਾ। ਇੰਨਾ ਤੇ ਕੁ ਹੁੰਦਾ ਸੀ। ਤੁਸੀਂ ਕੋਈ ਪੈਗਾਮ ਦੇ ਦਿਓ ਆਪਣੇ ਪਿੰਡ ਵਾਲਿਆਂ ਨੂੰ? ਅਮਨ ਅਮਾਨ ਬਣਿਆ ਰਹਿਣਾ ਚਾਹੀਦਾ ਜੀ ਜੀ। ਤਾਂ ਕਿ ਰਸਤੇ ਖੁੱਲੇ ਰਹਿਣ। ਖਾਸ ਕਰਕੇ ਕਰਤਾਰਪੁਰ ਦਾ ਜਿਹੜਾ ਲੰਘਾ ਹੈ ਬੰਦ ਨਹੀਂ ਹੋਣਾ ਚਾਹੀਦਾ। ਜੀ ਜੀ। ਆਪਸੀ ਵਪਾਰ ਵੀ ਚੱਲਣਾ ਚਾਹੀਦਾ ਹੈ, ਪਿਆਰ ਮੁਹੱਬਤ ਦੇ ਜਿਹੜੇ ਨਾ ਅਸੀਂ ਸ਼ਾਂਤੀ ਚਾਹੁੰਦੇ ਹਾਂ ਤੇ ਜੇ ਰਸਤੇ ਹੈ ਉਹ ਖੁੱਲੇ ਰਹੇ, ਮਿਲ ਜੁਲ ਕਰੀ। ਸਾਡੇ ਤੇ ਦਿਲ ਖੁੱਲੇ ਨੇ। ਵੇਖੋ ਕਿੱਥੋਂ ਕਿੱਥੋਂ ਰਾਹ ਤੁਹਾਡੇ ਵਾਸਤੇ ਖੋਲ ਦਿੱਤੇ ਸਾਡੀ ਗਵਰਨਮੈਂਟ ਹੈ। ਸ਼ੁਕਰ। ਫਿਰ ਜੀ ਆਇਆਂ ਨੂੰ ਵੀ ਕਰਦੇ ਨੇ। ਭੈਣ ਜੀ ਕੀ ਹਾਲ ਤੁਹਾਡਾ? ਠੀਕ ਠਾਕ ਹੈ ਜੀ। ਤੁਸੀਂ ਕਿੱਥੋਂ ਜੀ? ਅਸੀਂ ਵੀ ਦਿੱਲੀ ਹੋਈ ਹੈ। ਦਿੱਲੀ ਹੋ? ਅੱਛਾ, ਤੁਹਾਡਾ ਨਾਮ ਭੈਣ ਜੀ ਕੀ ਹੈ? ਬਲਬੀਰ ਕੌਰ।
ਅੱਛਾ ਤੁਹਾਡੇ ਮੀਆਂ ਹੈ? ਹਾਂਜੀ। ਅੱਛਾ ਅੱਛਾ ਕਿੱਦਾਂ ਮਹਿਸੂਸ ਕੀਤਾ? ਬਹੁਤ ਵਧੀਆ, ਇਹ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ। ਤੁਹਾਨੂੰ ਭਾਜੀ ਉਹਨਾਂ ਨੇ ਸਿਰਫ ਖਾਲੀ ਬੋਤਲਾਂ ਹੀ ਫੜਾਈਆਂ ਨੇ, ਹੋਰ ਚੀਜ਼ ਇੱਧਰ ਆਓ ਜੀ, ਇੱਧਰ ਆਓ, ਫਸ ਗਏ ਹੋ ਤੁਸੀਂ। ਰੋਕ ਲਿਆ ਸੀ ਖਰੀਦਦਾਰੀ ਤਾਂ ਹੁਣ ਕਰਨੀ ਆ। ਨਹੀਂ ਇਹ ਨਹੀਂ ਗੱਲ, ਤੁਸੀਂ ਇਹਨਾਂ ਦਾ ਦਿਲ ਰੱਖਣ ਵਾਸਤੇ ਇਹ ਗੱਲ ਕੀਤੀ ਹੈ। ਨਹੀਂ ਆਹੋ ਤਾਂ ਹੀ ਉਹਨੂੰ ਫਿਰ ਖਰੀਦਦਾਰੀ